ਬਾਦਲ ਦਲ ਨੇ ਕਾਲ ਦਿੱਤੀ ਹੋਈ ਸੀ ਕਿ ਜੀ ਅਸੀਂ ਦਿੱਲੀ ਦੇ ਵਿੱਚ ਰਕਾਬਗੰਜ ਤੋਂ ਨਿਕਲ ਕੇ ਪਾਰਲੀਮੈਂਟ ਹਾਊਸ ਤੱਕ ਮਾਰਚ ਕਰਾਂਗੇ। ਉਹ ਪਹੁੰਚ ਵੀ ਗਏ ਉੱਥੇ, ਹਾਲਾਂ ਬਹੁਤ ਸਾਰਾ ਰਾਹ 'ਚ ਟ੍ਰੈਫਿਕ ਜੈਮ, ਹਰਿਆਣੇ 'ਚ ਰੋਕ ਲਿਆ ਕਿਸੇ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ। ਉਹਨਾਂ ਨੇ ਤਾਂ ਡਰਾਮਾ ਹੀ ਕਰਨਾ ਹੁੰਦਾ। ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਕੇ ਜੀ ਅਰੈਸਟ ਵੀ ਹੋ ਗਏ, ਅੰਦਰ ਨਿਕਲੇ ਬਾਹਰ ਨਿਕਲੇ, ਭੀੜ ਤਾਂ ਇਕੱਠੀ ਕਰ ਲੈਂਦੇ ਨੇ। ਹੁਣ ਉਹ ਦਿੱਲੀ ਕਮੇਟੀ ਵੀ ਮਨਜਿੰਦਰ ਸਿਰਸਾ ਜਿਹੜਾ ਸਿਟਿੰਗ ਐਮਐਲਏ ਆ ਬੀਜੇਪੀ ਦਾ, ਉਹਦੇ ਕੋਲ ਹੈ। ਗੁਰਦੁਆਰੇ 'ਚੋਂ ਲੰਗਰ ਛਕੋ, ਲੋਕਾਂ ਨੂੰ ਜਿਹੜਾ ਉਹ ਟਰਾਲੀਆਂ 'ਚ ਭਰ ਕੇ ਲਿਆਓ ਔਰ ਉਹਨੂੰ ਕਰੋ। ਫਾਰਮ ਲਾਜ਼ ਪ੍ਰੋਟੈਸਟਸ, ਗਵਰਨਮੈਂਟ ਡਿਗਸ ਇਨ ਹੀਲਸ while BJP successfully manages to make the day all about COVID vaccination। ਉਹਨਾਂ ਦੀਆਂ ਇਵੈਂਟ ਮੈਨੇਜਮੈਂਟ ਨੇ ਕੀ ਕੀਤਾ, 3-4 ਦਿਨ ਪਹਿਲਾਂ ਉਹਨਾਂ ਨੇ ਕਿ ਜੀ ਮੋਦੀ ਦਾ 71ਵਾਂ ਜਨਮ ਦਿਨ, ਮੋਦੀ ਹੈ ਤਾਂ ਮੁਮਕਿਨ ਹੈ, ਔਰ ਨਾਲ ਐਲਾਨ ਕਰਤਾ ਹੈ ਜੀ ਕਿ ਉਹਨੇ ਜਿਹੜਾ ਭਾਲੇ ਦੇ ਨਾਲ ਨੇਜੇ ਨਾਲ ਗੋਲਡ ਮੈਡਲ ਜਿੱਤਿਆ ਉਹਦੀ ਵੀ ਨਿਲਾਮੀ ਹੋਏਗੀ, ਕਿਉਂਕਿ ਉਹਨੇ ਮੋਦੀ ਨੂੰ ਭੇਟ ਕਰਤਾ ਸੀ। ਬਾਕੀਆਂ ਦਾ ਔਰ 71ਵਾਂ ਜਨਮ ਦਿਨ ਮੋਦੀ ਦਾ, ਮੋਦੀ ਦੀਆਂ ਕਹਾਣੀਆਂ ਇੱਧਰ ਉੱਧਰ, ਵਧਾਈਆਂ ਸਿਲਸਿਲਾ ਦੂਸਰੇ। ਸੋ ਮਤਲਬ ਇੱਕ ਪਾਸੇ ਉਹਨਾਂ ਨੇ ਇਹਦੇ ਜਨਮ ਦਿਨ ਮਨਾਉਣ ਵੱਲ ਤੋਰ ਦਿੱਤਾ। ਅੱਜ ਜਦੋਂ ਬਲੈਕ ਡੇ ਮਨਾਇਆ ਜਾਣਾ ਸੀ, ਔਰ ਦੂਜਾ ਉਹਨਾਂ ਨੇ ਕਿਹਾ ਜੀ ਰਿਕਾਰਡ ਤੋੜ ਦਿੱਤਾ ਹੈ ਕੋਵਿਡ-19 ਵੈਕਸੀਨੇਸ਼ਨ ਦੇ, ਇੰਨੇ ਲੱਖ ਡੋਜ਼ ਰਿਕਾਰਡ। ਦੁਨੀਆ 'ਚ ਕਿਸੇ ਮੁਲਕ ਨੇ ਇੱਕ ਦਿਨ 'ਚ ਇੰਨੇ ਨਹੀਂ ਲਾਏ ਜਿੰਨੇ ਹੁਣ ਲੱਗ ਗਏ। ਜਿਹੜਾ ਉਹਨਾਂ ਦੇ ਲੀਡਰਸ਼ਿਪ ਹੈ ਉਹ ਇਹ ਕਹਿ ਰਹੀ ਹੈ, ਵੀ ਆਲ ਵਿਸ਼ ਐਂਡ ਪ੍ਰੇ ਦੈਟ ਮੋਦੀ ਜੀ's ਜਰਨੀ ਆਫ ਮੇਕਿੰਗ ਇੰਡੀਆ ਏ ਵਿਸ਼ਵ ਗੁਰੂ ਇਜ਼ ਫੁੱਲਫਿਲਡ ਸੂਨ। ਕਿ ਮੋਦੀ ਦੇ ਲਈ ਜਿਹੜਾ ਉਹ ਦੁਆ ਕਰੋ ਕਿ ਜਿਹੜਾ ਮੋਦੀ ਦਾ ਡ੍ਰੀਮ ਹੈ ਕਿ ਇੰਡੀਆ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਉਹ ਜਲਦੀ ਪੂਰਾ ਹੋਏ। ਐਂਡ ਵੀ ਆਲ ਸ਼ੁੱਡ ਪਲੈਜ ਟੂ ਸਟਰੈਂਥਨ ਹਿਜ਼ ਹੈਂਡਸ, ਉਹਦੇ ਹੱਥ ਮਜ਼ਬੂਤ ਕਰੀਏ। ਐਂਡ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਬਾਰੇ ਕਿ ਉਸ ਨੂੰ ਚੱਲਦਿਆਂ ਜਿਹੜਾ ਪੂਰਾ ਸਾਲ ਹੋ ਚੁੱਕਾ ਹੈ, ਜਿਹੜਾ ਕਿ 3 ਕਾਲੇ ਕਿਸਾਨ ਕਾਨੂੰਨਾਂ ਦੇ ਬਿਹਾਫ ਤੇ ਚੱਲ ਰਿਹਾ ਹੈ। ਸੋ ਅਕਾਲੀ ਦਲ ਬਾਦਲ ਵੱਲੋਂ ਇਸ ਸੰਬੰਧੀ ਦਿੱਲੀ ਵਿੱਚ ਰੋਸ ਵਿਖਾਵਾ ਵੀ ਕੀਤਾ ਗਿਆ। ਸੋ 900 ਦੇ ਕਰੀਬ ਕਿਸਾਨ ਇਸ ਸੰਘਰਸ਼ ਦੌਰਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਪਰ ਸਰਕਾਰ ਦੇ ਕੰਨਾਂ ਤੇ ਕੋਈ ਵੀ ਜਿਹੜੀ ਹੈ ਜੂੰ ਹੈ ਉਹ ਨਹੀਂ ਸਰਕ ਰਹੀ। ਸੋ ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਜਿਹੜੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਜਿਹੜੀ ਹੈ ਲਗਾਤਾਰ ਜਾਰੀ ਹੈ। ਸੋ RSS ਦੇ ਫੀਲੇ ਗਿਆਨੀ ਇਕਬਾਲ ਸਿੰਘ ਨੂੰ ਅਦਾਲਤ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਲਾਉਣ ਦਾ ਹੁਕਮ ਸੁਣਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਕੋਈ ਝੂਠ ਦੇ ਉੱਤੇ ਹੀ ਖਲੋਤਾ ਹੁੰਦਾ ਹੈ ਤੇ ਬੋਲ ਹੀ ਝੂਠ ਰਿਹਾ ਹੁੰਦਾ ਹੈ, ਉਸ ਦਾ ਤੁਸੀਂ ਕੋਈ ਵੀ ਜਵਾਬ ਦਿਓ ਉਸ ਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਉਸ ਨੇ ਅੱਗੋਂ ਝੂਠ ਹੀ ਚਰਨ ਆਊਟ ਕਰਨਾ ਹੁੰਦਾ ਹੈ। ਹੁਣ ਜਿਹੜਾ ਦਿਨ ਗੁਜ਼ਰਿਆ, 1 ਸਾਲ ਹੋ ਗਿਆ ਜਦੋਂ ਕਿ ਠੀਕ 1 ਸਾਲ ਪਹਿਲਾਂ ਭਾਰਤੀ ਪਾਰਲੀਮੈਂਟ ਨੇ ਬਿਨਾਂ ਕਿਸੇ ਵਿਚਾਰ ਡਿਸਕਸ਼ਨ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਭਰੋਸੇ 'ਚ ਲਏ ਬਿਨਾਂ, ਕੋਈ ਖੁੱਲ੍ਹੀ ਡਿਬੇਟ ਤੋਂ ਬਿਨਾਂ, ਐਗਰੀਕਲਚਰ ਐਕਸਪਰਟਸ ਨੂੰ ਨਾਲ ਲੈ ਕੇ ਤੁਰੰਤ ਤੋਂ ਬਿਨਾਂ 3 ਇਹ ਖੇਤੀ ਕਾਨੂੰਨ, ਜਿਹਨਾਂ ਨੂੰ ਠੀਕ ਕਾਲੇ ਕਾਨੂੰਨ ਕਿਹਾ ਗਿਆ, ਉਹ ਪਾਸ ਕੀਤੇ ਸੀ। ਜੇ ਤੁਸੀਂ ਉਹਦੀ ਬਰਾਡਰ ਦੇਖੋ ਤੇ ਮਕਸਦ ਇਹ ਹੈ ਵੀ ਲੋਕਾਂ ਦੀਆਂ ਜ਼ਮੀਨਾਂ ਖੋਹ ਕੇ ਜਿਹੜਾ ਉਸ ਨੂੰ ਅੰਬਾਨੀ, ਅਡਾਨੀ, ਪਤੰਜਲੀ ਦੇ ਹਵਾਲੇ ਕਰਨਾ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ, ਔਰ ਉਹਨਾਂ ਨੂੰ ਬੇਜ਼ਮੀਨੇ ਕਰਨਾ। ਬੇਸ਼ੱਕ ਇੱਕ ਵੱਡਾ ਹਿੱਸਾ ਜਿਹੜਾ ਕਿ ਸਾਲ ਦੇ ਵਿੱਚ ਰੋਟੀ ਕੱਪੜਾ ਮਕਾਨ ਦੇ ਚੱਕਰ ਦੇ ਵਿੱਚ ਪਿਆ ਹੁੰਦਾ ਹੈ, ਉਹਨਾਂ 'ਚੋਂ ਕਿੰਨਿਆਂ ਕੁ ਨੂੰ ਇਸ ਦੀ ਡੈਪਥ ਦੀ ਸਮਝ ਆਈ। ਲੇਕਿਨ ਪੰਜਾਬ ਦੀ ਕਿਸਾਨੀ ਨੇ ਇੱਕ ਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਸੇ ਵੀ ਗਲਤ ਗੱਲ ਨੂੰ ਚੈਲੰਜ ਕਰਨ ਦੀ ਗੱਲ ਗੁਰੂ ਨੇ ਸਾਡੀ ਪ੍ਰੋਗਰਾਮਿੰਗ 'ਚ ਹੀ ਰੱਖੀ ਹੋਈ ਹੈ। ਔਰ ਕਿਉਂਕਿ ਜਿਹੜੇ ਛੋਟੀਆਂ ਜ਼ਮੀਨਾਂ ਵਾਲੇ 80% ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ, ਜਿਹੜੇ ਮੈਜੋਰਟੀ ਸਿੱਖ ਨੇ, 5 ਏਕੜ ਤੋਂ ਵੀ ਘੱਟ ਉਹਨਾਂ ਕੋਲ ਜ਼ਮੀਨ ਹੈ, ਉਹਨਾਂ ਨੇ ਹਾਲਾਂ ਇਹ ਕਾਨੂੰਨ ਤਾਂ 6 ਮਹੀਨੇ ਬਾਅਦ ਬਣਾਇਆ, ਉਸ ਤੋਂ 6 ਮਹੀਨੇ ਪਹਿਲਾਂ ਗਵਰਨਮੈਂਟ ਨੇ ਜੂਨ ਦੇ ਮਹੀਨੇ ਦੇ ਵਿੱਚ ਆਰਡੀਨੈਂਸ ਜਾਰੀ ਕਰ ਦਿੱਤਾ ਸੀ। ਸੋ ਪੰਜਾਬ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ। ਲੇਕਿਨ ਜਿਹੜਾ ਫਿਰ ਦਿੱਲੀ ਤੱਕ ਪਹੁੰਚਦੇ ਆ ਨਵੰਬਰ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਬਈ ਇਹ ਮਾਰਚ ਸ਼ੁਰੂ ਹੁੰਦਾ ਜਿਹੜਾ ਪੰਜਾਬ ਤੋਂ ਦਿੱਲੀ ਵੱਲ। ਔਰ ਹੁਣ 1 ਸਾਲ ਤੋਂ ਲਗਾਤਾਰਤਾ ਨਾਲ ਜੇ ਕਹਿਣਾ ਹੋਏ ਕਿ ਇਹ ਫੁੱਲ ਫਲੈਜ, ਹਾਲਾਂਕਿ 1.5 ਸਾਲ ਤੋਂ ਹੈ, 6 ਮਹੀਨੇ ਤਾਂ ਇਹ ਆਰਡੀਨੈਂਸ ਰਹੇ,
ਇਹ ਜਿਹੜੇ ਨੇ ਸਿੱਖ ਕਿਸਾਨ ਮੈਜੋਰਿਟੀ 'ਚ ਹਰਿਆਣੇ ਦੇ ਵੀ ਰਲੇ, ਜੀ ਥੋੜੇ ਬਹੁਤ ਜਾਟਾਂ ਨੇ ਵੀ ਜੁਆਇਨ ਕੀਤਾ ਵੈਸਟਰਨ ਯੂਪੀ ਦੇ। ਲੇਕਿਨ ਤੁਸੀਂ ਇਨਸੈਂਸਿਟਿਵਿਟੀ ਲਫ਼ਜ਼ ਵੀ ਛੋਟਾ ਹੈ, ਇਹਨਾਂ ਦੀ ਹੈਂਕੜਬਾਜ਼ੀ ਵੀ ਨਹੀਂ, ਇਹ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਸਿੱਖਾਂ ਨੂੰ। ਔਰ ਮੈਂ ਜਦੋਂ ਇਹ ਕਹਿੰਦਾ ਕਿ ਤਿੰਨੋਂ ਖੇਤੀ ਕਾਨੂੰਨ ਜਿਹੜਾ ਸਿੱਖਾਂ ਦਾ ਇਕਨੋਮਿਕਲ ਜੈਨੋਸਾਈਡ ਹੈ ਉਸ ਦਾ ਫਾਈਨਲ ਸਟੈਪ ਨੇ, ਤੇ ਇਹਨੂੰ ਤੁਸੀਂ ਕਿਸੇ ਐਂਗਲ ਤੋਂ ਵੀ ਇਸ ਸਟੇਟਮੈਂਟ ਨੂੰ ਦੇਖੋਗੇ ਇਹ ਤੁਹਾਡੇ ਸਾਹਮਣੇ ਸੱਚਾਈ ਆਏਗੀ। ਇਸ ਨੂੰ ਉਹ ਕਰ ਰਹੇ ਨੇ। ਹੁਣ ਇਸ 1 ਸਾਲ ਦੇ ਮੌਕੇ ਜਵਾਬਦੇਹ ਹੋਣ ਦੀ ਥਾਂ ਬੀਜੇਪੀ ਜਿਹੜੀ ਕਿ ਜ਼ਾਹਰ ਹੈ ਕਿ ਹਕੂਮਤ ਦਾ ਪੂਰੀ ਤਰ੍ਹਾਂ ਪੱਠਾ ਬੈਠਾ ਹੋਇਆ ਹੈ, ਹਰ ਫਰੰਟ ਤੇ ਫੇਲ ਹੈ, ਪਰ ਇੱਕ ਕ੍ਰੈਡਿਟ ਉਹਨਾਂ ਨੂੰ ਦੇਣਾ ਬਣਦਾ ਹੈ ਕਿ ਉਹ ਇਵੈਂਟ ਮੈਨੇਜਰ ਨੇ, ਹਕੂਮਤ ਕਰਨ ਦੇ ਕਾਬਿਲ ਨਹੀਂ। ਜੀ ਉਹਨਾਂ ਨੇ ਪਹਿਲਾਂ ਹੀ ਇਹ ਦੇਖਿਆ ਸੀ ਕਿ ਵੀ ਇਸ ਮੌਕੇ ਦੇ ਉੱਤੇ ਕਿਉਂਕਿ ਕਾਲ ਦਿੱਤੀ ਗਈ ਸੀ ਕਿਸਾਨਾਂ ਵੱਲੋਂ ਬਲੈਕ ਡੇ ਦੀ, ਬਿਲਕੁਲ ਕਾਂਗਰਸ ਔਰ ਦੂਸਰੇ ਇੰਡੀਅਨ ਯੂਥ ਕਾਂਗਰਸ ਨੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਵੀ ਇਹ ਜਿਹੜੀ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਹੈ ਕਿ ਵੀ ਇਹਨੂੰ ਜਿਹੜਾ ਐਜ਼ ਏ ਅਨਇੰਪਲੋਇਮੈਂਟ ਡੇ ਮਨਾਇਆ ਜਾਏ। ਬਾਦਲ ਦਲ ਨੇ ਕਾਲ ਦਿੱਤੀ ਹੋਈ ਸੀ ਕਿ ਜੀ ਅਸੀਂ ਦਿੱਲੀ ਦੇ ਵਿੱਚ ਰਕਾਬਗੰਜ ਤੋਂ ਨਿਕਲ ਕੇ ਪਾਰਲੀਮੈਂਟ ਹਾਊਸ ਤੱਕ ਮਾਰਚ ਕਰਾਂਗੇ। ਉਹ ਪਹੁੰਚ ਵੀ ਗਏ ਉੱਥੇ, ਹਾਲਾਂ ਬਹੁਤ ਸਾਰਾ ਰਾਹ 'ਚ ਟ੍ਰੈਫਿਕ ਜੈਮ, ਹਰਿਆਣੇ 'ਚ ਰੋਕ ਲਿਆ ਕਿਸੇ ਨੂੰ ਦਿੱਲੀ ਦੀਆਂ ਸਰਹੱਦਾਂ ਤੇ। ਉਹਨਾਂ ਨੇ ਤਾਂ ਡਰਾਮਾ ਹੀ ਕਰਨਾ ਹੁੰਦਾ, ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਕੇ ਜੀ ਅਰੈਸਟ ਵੀ ਹੋ ਗਏ, ਅੰਦਰ ਨਿਕਲੇ ਬਾਹਰ ਨਿਕਲੇ, ਭੀੜ ਤਾਂ ਇਕੱਠੀ ਕਰ ਲੈਂਦੇ ਨੇ। ਹੁਣ ਉਹ ਦਿੱਲੀ ਕਮੇਟੀ ਵੀ ਮਨਜਿੰਦਰ ਸਿਰਸਾ ਜਿਹੜਾ ਸਿਟਿੰਗ ਐਮਐਲਏ ਆ ਬੀਜੇਪੀ ਦਾ ਉਹਦੇ ਕੋਲ ਹੈ, ਉਹ ਗੁਰਦੁਆਰੇ 'ਚੋਂ ਲੰਗਰ ਛਕੋ, ਲੋਕਾਂ ਨੂੰ ਜਿਹੜਾ ਉਹ ਟਰਾਲੀਆਂ 'ਚ ਭਰ ਕੇ ਲਿਆਓ ਔਰ ਉਹਨੂੰ ਕਰੋ। ਲੇਕਿਨ ਉਹ ਬਹੁਤਿਆਂ ਨੂੰ ਪਤਾ ਹੈ ਕਿ ਵੀ ਇਹ ਸਿਰਫ ਇੱਕ ਮੀਡੀਆ ਸਰਕਸ ਹੈ ਔਰ ਮੀਡੀਆ ਇਵੈਂਟ ਹੈ, ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਲੇਕਿਨ ਜਿਹੜੀ ਸੀਰੀਅਸ ਗੱਲ ਸੀ ਕਿ ਵੀ ਕੀ ਹਕੂਮਤ ਇਸ ਦੇ ਉੱਤੇ ਕੀ ਕਰੇਗੀ, ਔਰ ਜੇ ਮੈਂ ਟ੍ਰਿਬਿਊਨ ਦੀ ਖਬਰ ਦੀ ਇਹ ਹੈਡਲਾਈਨ ਕਵਾਂ, ਫਾਰਮ ਲਾਜ਼ ਪ੍ਰੋਟੈਸਟਸ government digs in heels while BJP successfully manages to make the day all about COVID vaccination। ਉਹਨਾਂ ਦੀਆਂ ਇਵੈਂਟ ਮੈਨੇਜਮੈਂਟ ਨੇ ਕੀ ਕੀਤਾ, 3-4 ਦਿਨ ਪਹਿਲਾਂ ਉਹਨਾਂ ਨੇ ਕਿ ਜੀ ਮੋਦੀ ਦਾ 71ਵਾਂ ਜਨਮ ਦਿਨ, ਮੋਦੀ ਹੈ ਤਾਂ ਮੁਮਕਿਨ ਹੈ, ਔਰ ਨਾਲ ਐਲਾਨ ਕਰਤਾ ਹੈ ਜੀ ਕਿ ਉਹਨੇ ਜਿਹੜਾ ਭਾਲੇ ਦੇ ਨਾਲ ਨੇਜੇ ਨਾਲ ਗੋਲਡ ਮੈਡਲ ਜਿੱਤਿਆ ਉਹਦੀ ਵੀ ਨਿਲਾਮੀ ਹੋਏਗੀ, ਕਿਉਂਕਿ ਉਹਨੇ ਮੋਦੀ ਨੂੰ ਭੇਟ ਕਰਤਾ ਸੀ ਬਾਕੀਆਂ ਦਾ। ਔਰ 71ਵਾਂ ਜਨਮ ਦਿਨ ਮੋਦੀ ਦਾ, ਮੋਦੀ ਦੀਆਂ ਕਹਾਣੀਆਂ ਇੱਧਰ ਉੱਧਰ, ਵਧਾਈਆਂ ਸਿਲਸਿਲਾ ਦੂਸਰੇ। ਸੋ ਮਤਲਬ ਇੱਕ ਪਾਸੇ ਉਹਨਾਂ ਨੇ ਇਹਦੇ ਜਨਮ ਦਿਨ ਮਨਾਉਣ ਵੱਲ ਤੋਰ ਦਿੱਤਾ। ਦੂਸਰਾ ਅੱਜ ਜਦੋਂ ਬਲੈਕ ਡੇ ਮਨਾਇਆ ਜਾਣਾ ਸੀ, ਔਰ ਦੂਜਾ ਉਹਨਾਂ ਨੇ ਕਿਹਾ ਜੀ ਰਿਕਾਰਡ ਤੋੜ ਦਿੱਤਾ ਹੈ ਕੋਵਿਡ-19 ਵੈਕਸੀਨੇਸ਼ਨ ਦੇ, ਇੰਨੇ ਲੱਖ ਡੋਜ਼ ਰਿਕਾਰਡ। ਦੁਨੀਆ 'ਚ ਕਿਸੇ ਮੁਲਕ ਨੇ ਇੱਕ ਦਿਨ 'ਚ ਇੰਨੇ ਨਹੀਂ ਲਾਏ ਜਿੰਨੇ ਹੁਣ ਲੱਗ ਗਏ। ਸੋ ਜਦੋਂ ਇਹ ਕਹਿੰਦੇ ਨੇ ਕਿ ਵੀ ਫਾਰਮੂਲਾਜ਼ ਦੇ ਉੱਤੇ ਇੱਕ ਵੀ ਲਾਈਨ ਕੇ ਬਿਨਾ, ਔਰ ਜੇ ਝੂਠ ਹੀ ਬੋਲਣਾ ਹੈ, ਆਦਿੱਤਿਆਨਾਥ ਯੋਗੀ ਕਹਿ ਰਿਹਾ ਜੀ 2016 ਤੱਕ ਅਨਇੰਪਲੋਇਮੈਂਟ ਰੇਟ ਯੂਪੀ ਦੇ ਵਿੱਚ 18% ਸੀ, ਹੁਣ 5% ਰਹਿ ਗਿਆ। ਹੁਣ ਤੁਸੀਂ ਜੇ ਅੱਗ ਲੱਗੀ ਨੂੰ ਕਹੀ ਜਾਣਾ, ਦੇਖੋ ਜੀ ਅੱਗ ਥੋੜੀ ਹੈ, ਪਾਣੀ ਹੈ, ਜਰਾ ਆਪਣੀਆਂ ਅੱਖਾਂ ਬੰਦ ਕਰਕੇ ਦੇਖੋ, ਇਹ ਵਾਟਰ ਹੈ, ਅੱਗ ਨਹੀਂ ਹੈ। ਤੇ ਕੋਈ ਕੀ ਕਰੇਗਾ ਜੇ ਤੁਸੀਂ ਹਨੇਰੇ ਨੂੰ ਚਾਨਣ, ਚਾਨਣ ਨੂੰ ਹਨੇਰਾ ਕਹਿਣਾ। ਸੋ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਦੇ ਲੀਡਰਸ਼ਿਪ ਹੈ ਉਹ ਇਹ ਕਹਿ ਰਹੀ ਹੈ, ਵੀ ਆਲ ਵਿਸ਼ ਐਂਡ ਪ੍ਰੇ ਦੈਟ ਮੋਦੀ ਜੀ's ਜਰਨੀ ਆਫ ਮੇਕਿੰਗ ਇੰਡੀਆ ਏ ਵਿਸ਼ਵ ਗੁਰੂ ਇਜ਼ ਫੁਲਫਿਲਡ ਸੂਨ। ਕਿ ਮੋਦੀ ਦੇ ਲਈ ਜਿਹੜਾ ਉਹ ਦੁਆ ਕਰੋ ਕਿ ਜਿਹੜਾ ਮੋਦੀ ਦਾ ਡ੍ਰੀਮ ਹੈ ਕਿ ਇੰਡੀਆ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਉਹ ਜਲਦੀ ਪੂਰਾ ਹੋਏ। ਐਂਡ ਵੀ ਆਲ ਸ਼ੁੱਡ ਪਲੈਜ ਟੂ ਸਟਰੈਂਥਨ ਹਿਜ਼ ਹੈਂਡਸ, ਉਹਦੇ ਹੱਥ ਮਜ਼ਬੂਤ ਕਰੀਏ, ਐਂਡ ਵਰਕ ਟਾਇਰਲੈਸਲੀ ਟੂ ਅਚੀਵ ਦਾ ਗੋਲਸ। ਨੱਡਾ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹ ਕਹਿ ਰਿਹਾ ਜੀ ਪ੍ਰੇ ਕਰੋ ਕਿ ਵੀ ਵਿਸ਼ਵ ਗੁਰੂ ਬਣ ਜਾਏ, ਇਹੀ ਉਹਦਾ ਡ੍ਰੀਮ ਹੈ। ਔਰ ਨਾਲ ਦੀ ਨਾਲ ਉਹ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਕਹਿ ਰਿਹਾ ਟੂ ਐਨਕਰੇਜ ਦਾ ਨੈਕਸਟ ਜਨਰੇਸ਼ਨ ਟੂ ਇਨਵੈਸਟ ਇਨ ਐਗਰੀਕਲਚਰ ਐਂਡ ਟੂ ਐਨਸ਼ੋਰ ਪ੍ਰੋਫਿਟੇਬਲ ਯੀਲਡਸ ਫॉर द क्रॉप्स ਨਿਊ ਫਾਰਮ ਲਾਜ਼ ਹੈਵ ਬੀਨ ਇਨੈਕਟਡ। ਉਹਨਾਂ ਨੂੰ ਕਹੋ ਜੀ ਅਗਲੀਆਂ ਜਨਰੇਸ਼ਨਾਂ ਉਹ ਬਚਣਗੀਆਂ ਤਾਂ ਹੈ ਨਾ, ਜੇ ਤੁਸੀਂ ਤਾਂ ਉਹਨਾਂ ਨੂੰ ਰੋਲ ਦਿੱਤਾ ਹੈ। 900 ਦੇ ਕਰੀਬ ਜਿਹੜੇ ਨੇ ਉਹ ਸ਼ਹੀਦ ਨੇ, ਔਰ ਕਿਸ ਮੰਦਹਾਲੀ ਦੇ ਵਿੱਚ ਬੈਠੇ ਹੋਏ, ਕਿਸ ਕਿਸਮ ਦਾ ਹਾਲ ਹੈ। ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ। ਹੁਣ ਬਾਕੀ ਜੇ ਹੁਣ ਇਹਨੇ ਬਾਦਲ, ਸੁਖਬੀਰ ਬਾਦਲ ਔਰ ਦੂਜਿਆਂ ਨੇ ਆਪਣਾ ਡਰਾਮਾ ਕੀਤਾ ਤੇ ਫਿਰ ਜਿਹੜਾ ਤਾਏ ਦੀ ਧੀ ਚੱਲੀ ਮੈਂ ਕਿਉਂ ਰਾਹ ਕਰ ਲਈ, ਮੇਲੇ ਜਾਣ ਦੀ ਗੱਲ ਹੋਣੀ ਹੈ। ਹੁਣ ਉਹ ਜਿਹੜਾ ਅਮਰਿੰਦਰ ਹੈ,
scrap farm laws, talk to farmers to find way forward. Amrinder tells center as agriculture laws complete 1 year ਕਿ ਜੀ ਗੱਲਬਾਤ ਕਰੋ। ਹਾਲਾਂ ਉਹਦੇ ਆਪਣੇ ਥਲੋਂ ਰਗ ਖਿੱਚੀ ਜਾ ਰਹੀ ਹੈ। ਉਹਨਾਂ ਦੇ ਰਾਵਤ ਨੇ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਮੀਟਿੰਗ ਸੱਦ ਲਈ ਹੈ ਕਿ ਆਓ ਭਾਈ ਬੈਠ ਕੇ ਦੱਸੋ ਕੀ ਹੈ, ਕਿਉਂਕਿ ਇੱਕ ਸੀ ਖਬਰ ਕਿ 40 ਦੇ ਕਰੀਬ ਕਾਂਗਰਸ ਦੇ ਐਮਐਲਏਆਂ ਨੇ ਉਹਨੂੰ ਕਾਂਗਰਸ ਹਾਈ ਕਮਾਂਡ ਨੂੰ ਲਿਖਿਆ ਹੈ ਕਿ ਜੀ ਇਹ ਤੁਸੀਂ ਜਿਹੜਾ ਇਹਨੂੰ ਬਦਲੋ ਸਾਰੇ ਨੂੰ, ਔਰ ਹੁਣ ਉਹਦਾ ਆਪਣਾ ਕੀ ਨਿਕਲਣਾ। ਪਰ ਗੱਲ ਕੱਲੀ ਇਹ ਨਹੀਂ ਹੈ ਕਿ ਫਾਰਮਿੰਗ ਦੇ ਹਵਾਲੇ ਨਾਲ ਇਸ ਕਿਸਮ ਦਾ ਰਵੱਈਆ ਲਗਾਤਾਰ 1 ਸਾਲ ਤੋਂ ਜਾਰੀ ਹੈ। ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ, ਕੇਸਗੜ੍ਹ ਸਾਹਿਬ ਦੀ ਘਟਨਾ ਦਾ ਅਸੀਂ ਜ਼ਿਕਰ ਕੀਤਾ। ਹੁਣ ਸਾਹਮਣੇ ਹੈ ਕਿ ਸੌਦਾ ਸਾਧ ਦੀ ਪੁਸ਼ਤਪਨਾਹੀ ਕੌਣ, ਉਹਦਾ ਹੀ ਚੇਲਾ ਪਰਮਜੀਤ ਸੌਦਾ ਸਾਧ ਦੇ ਪਿੱਛੇ ਖੱਟੜ ਗਵਰਨਮੈਂਟ, ਖੱਟੜ ਦੇ ਪਿੱਛੇ ਏਜੰਸੀਆਂ, ਉਹੀ ਮੋਦੀ, ਕਿਉਂਕਿ ਡੇਰਾ ਉਹਦਾ ਹਰਿਆਣੇ 'ਚ ਹੀ ਹੈ। ਔਰ ਬਜਾਏ ਕੋਈ ਕਾਰਵਾਈ ਕਰਨ ਦੇ ਅਕਾਲੀ ਵੀ ਜਿਹੜੇ ਇਹਨਾਂ ਨੇ, ਅਕਾਲੀਆਂ ਨੇ ਵੀ ਕੱਲ੍ਹ ਨੂੰ ਅਜੇ ਦਰਵਾਜ਼ਾ ਖੁੱਲ੍ਹਾ ਰੱਖਿਆ ਹੋਇਆ ਬੀਜੇਪੀ ਨਾਲ ਜੁਆਇਨ ਕਰਨ ਦਾ। ਹਾਲਾਂਕਿ ਚਾਹੀਦਾ ਇਹ ਸੀ ਫਾਰਮ ਲਾਜ਼ ਆਪਣੀ ਥਾਂ, ਕਿਸਾਨਾਂ ਨੇ ਵੀ ਇਹਨਾਂ ਨੂੰ ਸ਼ਰਮ ਦਿੱਤੀ ਹੈ ਵੀ ਤੁਸੀਂ ਐਵੇਂ ਸਾਡੇ ਉਸ ਇਸ਼ੂ ਨੂੰ ਜਿਹੜਾ ਆਪਣਾ ਸਿਆਸੀ ਐਂਗਲ ਤੋਂ ਭੁਨਾਉਣਾ ਚਾਹੁੰਦੇ ਹੋ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿੰਨਾ ਵੱਡਾ ਔਰ ਜੋ ਤੱਕ ਸ੍ਰੀ ਕੇਸਗੜ੍ਹ ਸਾਹਿਬ ਹੋਇਆ, ਇਹ ਫਿਊਚਰ ਜਨਰੇਸ਼ਨਾਂ ਵੀ ਮਾਫ ਨਹੀਂ ਕਰਨੀਆਂ। ਪਰ ਇਹੀ ਨਹੀਂ ਵੀ ਉਧਰ ਤਾਂ ਉਹਨਾਂ ਨੇ ਸੌਦਾ ਸਾਧ ਵਾਲਾ ਕੀਤਾ। ਹੁਣ ਗਿਆਨੀ ਇਕਬਾਲ ਸਿੰਘ ਨਾਂ ਦਾ ਬਹੁਤ ਲਚਰ ਕਿਸਮ ਦਾ ਘਟੀਆ ਆਦਮੀ, ਜਿਹਨੂੰ ਜਥੇਦਾਰ ਲਫ਼ਜ਼ ਕਹਿੰਦੇ ਆ ਵੀ ਜਿਹਦੇ ਨਾਲ ਜਿਹੜਾ ਉਹ ਸ਼ਰਮ ਮਹਿਸੂਸ ਹੁੰਦੀ ਹੈ, ਔਰ ਇਹੀ 1985 ਦੇ ਵਿੱਚ ਪਟਨਾ ਸਾਹਿਬ ਦਾ ਸੋ ਕਾਲ ਜਥੇਦਾਰ ਸੀ ਜਦੋਂ ਰਾਸ਼ਟਰੀ ਸਿੱਖ ਸੰਗਤ ਦੀ ਕਨਵੈਨਸ਼ਨ ਪਟਨਾ ਸਾਹਿਬ 'ਚ ਹੀ ਰੱਖੀ। ਉਹਨਾਂ ਨੇ ਜਨਮ ਹੀ ਪਟਨਾ ਸਾਹਿਬ 'ਚ ਲਿਆ ਰਾਸ਼ਟਰੀ ਸਿੱਖ ਸੰਗਤ ਨਾਂ ਦੀ RSS ਦੀ ਸਿੱਖ ਆਊਟਫਿਟ ਨੇ, ਔਰ ਉਹਨੂੰ ਪ੍ਰੀਜ਼ਾਈਡ ਕੀਤਾ ਗਿਆਨੀ ਇਕਬਾਲ ਸਿੰਘ ਨੇ। ਔਰ ਇਹਦਾ ਟੱਬਰ ਬਦ ਇਖਲਾਕ, ਔਰ ਜਿਹੜੀ ਨਵੀਂ ਮੈਨੇਜਮੈਂਟ ਆਈ ਪਟਨਾ ਸਾਹਿਬ ਦੀ, ਉਹਨਾਂ ਨੇ ਪਿਛਲੇ ਕੁਝ ਪੀਰੀਅਡ ਪਹਿਲਾਂ ਇਹਨੂੰ ਹਟਾ ਦਿੱਤਾ ਸੀ, ਔਰ ਇਹਨੇ ਹਟਦੇ ਵੀ ਇਹਦੇ ਔਰ ਇਹਦੇ ਮੁੰਡੇ ਨੇ ਗੁੰਡਾਗਰਦੀ ਕੀਤੀ, ਮਾਰ ਕੁਟਾਈ ਹੋਈ। ਹੁਣ ਅਦਾਲਤਾਂ ਹਿੰਦੂ ਤਵੀਆਂ ਦੀਆਂ ਡਿਸਾਈਡ ਕਰਨਗੀਆਂ ਕਿ ਸਾਡਾ ਜਥੇਦਾਰ ਕੌਣ ਹੋਏਗਾ। ਔਰ ਇਹ ਖਬਰ ਹੈ ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦੇ ਆਦੇਸ਼ ਹੁਕਮ ਕੌਣ ਦੇ ਰਿਹਾ? ਪਟਨਾ ਦੀ ਜ਼ਿਲ੍ਹਾ ਅਦਾਲਤ ਨੇ ਕਿਸੇ ਦੇ ਵੱਲੋਂ ਪਾਈ ਪਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਜਥੇਦਾਰ ਵਜੋਂ ਜਿਹੜਾ ਉਹ ਨਿਯੁਕਤ ਕੀਤਾ ਜਾਏ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹਨੇ ਵੀ ਤੋਂ ਵੀ ਪਟੀਸ਼ਨ ਪਵਾਈ ਸੀ ਕਿ ਜੀ ਉਹਨੇ ਸਿਰਫ ਮੀਡੀਆ 'ਚ ਅਸਤੀਫਾ ਦਿੱਤਾ ਸੀ, ਅਸਲੀ ਨਹੀਂ ਸੀ ਦਿੱਤਾ, ਕਿਉਂਕਿ ਕਮੇਟੀ ਨੇ ਮੀਡੀਆ ਵਾਲਾ ਅਸਤੀਫਾ ਮਨਜ਼ੂਰ ਕੀਤਾ, ਇਸ ਲਈ ਉਹਦੀ ਜਿਹੜੀ ਹੈ ਉਹ ਬਹਾਲ ਕੀਤੀ ਜਾਏ। ਔਰ ਉਹਨੂੰ ਕੋਰਟ ਨੇ ਆਰਡਰ ਕੀਤਾ ਕਿ ਜੀ ਉਹਨੂੰ ਜਥੇਦਾਰ ਬਣਾਉਣ ਦੇ ਲਈ ਜਿਹੜੇ ਲੋੜੀਂਦੇ ਕਦਮ ਚੁੱਕੇ ਜਾਣ। ਔਰ ਅਦਾਲਤ ਨੇ ਕਮੇਟੀ ਨੂੰ 1 ਮਹੀਨੇ ਦੀ ਮੋਹਲਤ ਦਿੱਤੀ ਹੈ ਕਿ ਵੀ ਤੁਸੀਂ ਮਹੀਨੇ ਦੇ ਵਿੱਚ ਇਹਨੂੰ ਬਣਾਓ। ਹੁਣ ਹੋਰ ਇੰਟਰਫੇਰੈਂਸ ਕੀ ਹੁੰਦੀ ਹੈ? ਤੁਹਾਡੇ ਆਲਰੇਡੀ ਹਜ਼ੂਰ ਸਾਹਿਬ ਤੇ ਸ਼ਿਵ ਸੈਨਾ ਦਾ ਕਬਜ਼ਾ ਹੈ। ਇੱਥੇ ਜੇ ਕੋਈ ਫੈਸਲਾ ਇਸ ਬਦ ਇਖਲਾਕ ਬੰਦੇ ਨੂੰ ਕੱਢਣ ਦਾ ਹੋਇਆ ਤੇ ਇਹ ਸਾਹਮਣੇ ਹੈ ਕਿ ਵੀ ਅਦਾਲਤ ਆਰਡਰ ਕਰ ਰਹੀ ਹੈ। ਤੇ ਜੇ ਸਾਡਾ ਕੁਝ ਵੀ ਇਕਨੋਮਿਕਲੀ ਅਸੀਂ ਦੇਖ ਰਹੇ ਹਾਂ, ਦੂਸਰਾ ਕੀ ਹੈ, ਤੇ ਫਿਰ ਜੇ ਇਸ ਸਭ ਚੋਂ ਸਾਨੂੰ ਗੁਲਾਮੀ ਨਜ਼ਰ ਨਹੀਂ ਆਉਂਦੀ ਜਾਂ ਖਾਲਿਸਤਾਨ ਦਾ ਓਨਲੀ ਸੋਲੂਸ਼ਨ ਨਜ਼ਰ ਨਹੀਂ ਆਉਂਦਾ, ਤੇ ਕਦੋਂ ਨਜ਼ਰ ਆਏਗਾ, ਕਦੋਂ ਸਮਝ ਆਏਗਾ? ਇਹ ਤਾਂ ਫਿਰ ਮੈਂ ਸਮਝਦਾ ਵੀ ਅਸੀਂ ਗੁਨਾਹਗਾਰ ਹੋਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।